ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਚੱਲ ਰਹੇ ਸੰਘਰਸ਼ ਲਈ ਬਣੀ ਕਮੇਟੀ ਵੱਲੋਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਪ੍ਰਕਾਸ਼ ਬਾਦਲ ਵੱਲੋਂ ਸਿੱਖੀ ਦੇ ਕਿਤੇ ਘਾਣ ਅਤੇ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਕੋਈ ਕਦਮ ਨਾ ਚੁੱਕੇ ਨਾ ਜਾਣ ਕਰਕੇ ਉਹਨਾਂ ਨੂੰ ਜਿਹੜਾ ਪੰਥ ਰਤਨ ਅਤੇ ਫਖਰੇ ਕੌਮ ਦਾ ਅਵਾਰਡ ਦਿੱਤਾ ਗਿਆ ਹੈ ਉਹ ਵਾਪਸ ਲਿਆ ਜਾਵੇ। ਇਸ ਲਈ ਉਹਨਾਂ ਨੇ 30 ਅਗਸਤ ਤੱਕ ਦਾ ਅਲਟੀਮੇਟ ਟਾਈਮ ਦਿੱਤਾ ਹੈ। ਜੇਕਰ 30 ਅਗਸਤ ਤੱਕ ਬਾਦਲ ਤੋਂ ਇਹ ਅਵਾਰਡ ਵਾਪਸ ਨਹੀਂ ਲਿੱਤਾ ਜਾਂਦਾ ਤਾਂ ਸੰਘਰਸ਼ ਕਮੇਟੀ ਅਗਲਾ ਪ੍ਰੋਗਰਾਮ ਉਲੀਕੇਗੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਉਹ ਜਲਦ ਹੀ ਖੁਦ ਮੁੱਖ ਮੰਤਰੀ ਪੰਜਾਬ ਦੇ ਨਾਲ ਗੱਲਬਾਤ ਕਰਨਗੇ ਤੇ ਮਿਲਣਗੇ। ਸੰਘਰਸ਼ ਕਮੇਟੀ ਦੇ ਅੱਜ ਦੇ ਇਸ ਡੈਲੀਗੇਸ਼ਨ ਦੇ ਵਿੱਚ ਪਹਿਰੇਦਾਰ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾ ਜੀ ਵੀ ਸ਼ਾਮਿਲ ਸਨ। ਅੱਜ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਇਸ ਮੀਟਿੰਗ ਦੇ ਬਾਰੇ ਅਤੇ ਹੋਰ ਵੀ ਸਨ ਮੁੱਦਿਆਂ ਦੇ ਉੱਪਰ ਜਿਹੜੇ ਕਿ ਇਸ ਵੇਲੇ ਜਗਰਾਵਾਂ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਅਸੀਂ ਇਸ ਮੀਟਿੰਗ ਤੋਂ ਹੀ ਸ਼ੁਰੂ ਕਰਦੇ ਜੇ ਤੁਸੀਂ ਵੀ ਜਿਸ ਦੇ ਵਿੱਚ ਤੁਸੀਂ ਵੀ ਸ਼ਾਮਿਲ ਸੀਗੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਹੋ। ਸਭ ਤੋਂ ਪਹਿਲਾਂ ਸਾਨੂੰ ਇਸ ਮੀਟਿੰਗ ਦੇ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਕੱਲ ਸਿੱਖ ਸੰਘਰਸ਼ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਸਕੱਤਰੇਤ ਦਾ ਉੱਥੇ ਜਾ ਕੇ ਮਿਲੀਆਂ ਤੇ ਉਹਨਾਂ ਨੂੰ ਇੱਕ ਕੌਮੀ ਮੰਗ ਪੱਤਰ ਆ ਜਿਹੜਾ ਉਹ ਦਿੱਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਜਿਹੜਾ ਇਸ ਸਮੇਂ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਉਸ ਨੂੰ ਜਿਹੜਾ ਕੌਮ ਦਾ ਸਭ ਤੋਂ ਵੱਡਾ ਖਿਤਾਬ ਦਿੱਤਾ ਗਿਆ ਪੰਥ ਰਤਨ ਤੇ ਫਖਰੇ ਕੌਮ ਇਹ ਤੁਰੰਤ ਵਾਪਸ ਲਿਆ ਜਾਵੇ। ਕਿਉਂਕਿ ਜੇ ਇਹ ਅਵਾਰਡ ਵਾਪਸ ਨਹੀਂ ਲਿਆ ਜਾਂਦਾ ਤਾਂ ਕੱਲ ਨੂੰ ਇਤਿਹਾਸ ਦੇ ਵਿੱਚ ਜਦੋਂ ਇਹ ਗੱਲ ਦਰਜ ਹੋਊਗੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸਿੱਖੀ ਦਾ ਘਾਣ ਕਰਦਾ ਰਿਹਾ ਤੇ ਉਹਨੂੰ ਕੌਮ ਵੱਲੋਂ ਫਖਰੇ ਕੌਮ ਤੇ ਪੰਥ ਰਤਨ ਦਾ ਅਵਾਰਡ ਦਿੱਤਾ ਗਿਆ ਤੇ ਕਿਸੇ ਨੇ ਉਸ ਗੱਲ ਦਾ ਵਿਰੋਧ ਨਹੀਂ ਕੀਤਾ। ਇਹ ਇਤਿਹਾਸਕ ਸੱਚਾਈ ਹੈ ਜਿਹੜੀ ਇਹਦਾ ਸਾਹਮਣਾ ਕਰਨ ਦੇ ਲਈ ਸਿੱਖ ਸੰਘਰਸ਼ ਕਮੇਟੀ ਅਤੇ ਹੋਰ ਸਾਰੀਆਂ ਸਿੱਖ ਜਥੇਬੰਦੀਆਂ ਨੇ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਹੋਇਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੱਤਾ, ਜਿਹਦੇ ਵਿੱਚ ਵਿਸਥਾਰ ਸਹਿਤ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਦਾ ਘਾਣ ਕੀਤਾ। ਸਿੱਖ ਸੰਸਥਾਵਾਂ ਜਿਨ੍ਹਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹੋਰ ਸਾਰੀਆਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਆਪਣਾ ਅਹਿਮ ਯੋਗਦਾਨ ਪਾਉਣਾ ਸੀ, ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਦੇ ਨਿਘਾਰ ਦਾ ਮੁੱਖ ਰੂਪ ਦੇ ਵਿੱਚ ਕਾਰਨ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਹੈ। ਸੋ ਅੱਜ ਪੰਜਾਬ ਦੇ ਵਿੱਚ ਜੇ ਸਿੱਖ ਜਵਾਨੀ ਦਾ ਕਤਲੇਆਮ ਹੋ ਰਿਹਾ, ਚਾਹੇ ਉਹ ਨਸ਼ਿਆਂ ਦੇ ਰਾਹੀਂ ਹੋ ਰਿਹਾ, ਚਾਹੇ ਉਹ ਪਤਤਪੁਣੇ ਦੇ ਰਾਹੀਂ ਹੋ ਰਿਹਾ, ਚਾਹੇ ਉਹ ਲੱਚਰਤਾ ਦੇ ਰਾਹੀਂ ਹੋ ਰਿਹਾ, ਉਹਦੇ ਪਿੱਛੇ ਵੀ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਹੈ। ਤੇ ਦੂਸਰੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਸੰਘਰਸ਼ ਚੱਲ ਰਿਹਾ, ਇਸ ਸੰਘਰਸ਼ ਚ ਪਹਿਲੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ 3 ਮੰਗਾਂ ਸੀ ਜਿਹੜੀਆਂ ਸੰਘਰਸ਼ ਕਮੇਟੀ ਦੀਆਂ ਖੁਦ ਮਤਲਬ ਗੱਲਬਾਤ ਦੀ ਟੇਬਲ ਤੇ ਬੈਠ ਕੇ ਪ੍ਰਵਾਨ ਕੀਤੀਆਂ ਕਿ ਬਾਹਰਲੇ ਸੂਬਿਆਂ ਦੇ ਵਿੱਚ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਊਗਾ, ਜਿਨ੍ਹਾਂ ਦੀ ਪੈਰੋਲ ਹੋ ਸਕਦੀ ਹੈ ਉਹਨਾਂ ਸਾਰਿਆਂ ਨੂੰ ਪੈਰੋਲ ਤੇ ਰਿਹਾ ਕੀਤਾ ਜਾਊਗਾ, ਜਿਨ੍ਹਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਉਹਨਾਂ ਦੀ ਜ਼ਮਾਨਤ ਵਿੱਚ ਸਰਕਾਰ ਹੈ ਜਿਹੜੀ ਕੋਈ ਅੜਚਨ ਜਾਂ ਅੜਿੱਕਾ ਨਹੀਂ ਡਾਊਗੀ। ਪਰੰਤੂ ਉਹ ਗੱਲਬਾਤ ਪ੍ਰਵਾਨ ਚੜਨ ਤੋਂ ਬਾਅਦ ਵੀ ਪ੍ਰਕਾਸ਼ ਸਿੰਘ ਬਾਦਲ ਭਗਵਾਂ ਬ੍ਰਿਗੇਡ ਦੇ ਇਸ਼ਾਰੇ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪਤਾ ਨਹੀਂ ਕਿਸ ਕਾਰਨ ਉਹ ਪੂਰੀ ਤਰ੍ਹਾਂ ਉਸ ਮਤਲਬ ਗੱਲਬਾਤ ਤੋਂ ਪਲਟ ਗਿਆ ਤੇ ਕਿਸੇ ਵੀ ਮੰਗ ਨੂੰ ਮੰਨਣ ਤੋਂ ਕੋਰਾ ਇਨਕਾਰ ਆ ਜਿਹੜਾ ਹੱਥ ਖੜੇ ਕਰ ਦਿੱਤੇ ਗਏ। ਤੇ ਦੂਸਰੇ ਪਾਸੇ ਇਸ ਸੰਘਰਸ਼ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਜਿਹੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸੰਘਰਸ਼ ਆ, ਉਸ ਸੰਘਰਸ਼ ਨੂੰ ਦਬਾਉਣ ਦੇ ਲਈ ਉਹਨੇ ਸਰਕਾਰ ਦੇ ਡੰਡਾ ਤੰਤਰ ਦਾ ਸਹਾਰਾ ਲਿਆ। ਤੇ ਅਗਲੀ ਗੱਲ ਹੈ ਜਿਹੜੀ ਸਭ ਤੋਂ ਗੰਭੀਰ ਤੇ ਚਿੰਤਾਜਨਕ ਕਿ ਉਹ ਇਸ ਸੰਘਰਸ਼ ਨੂੰ ਉਹ ਰੂਪ ਦੇਣਾ ਚਾਹੁੰਦਾ ਜਿਸ ਰੂਪ ਦੇ ਨਾਲ ਪੰਜਾਬ ਦੇ ਅਮਨ ਚੈਨ ਤੇ ਸ਼ਾਂਤੀ ਨੂੰ ਅੱਗ ਲੱਗ ਜਾਵੇ। ਸੋ ਅੱਜ ਜੇ ਪੰਜਾਬ ਨੂੰ ਤੇ ਸਿੱਖੀ ਨੂੰ ਬਚਾਉਣਾ ਤੇ ਸਭ ਤੋਂ ਜ਼ਰੂਰੀ ਤੇ ਅਹਿਮ ਨੁਕਤਾ ਜਿਹੜਾ ਸਾਡੇ ਸਾਹਮਣੇ ਉਹ ਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਨੱਥ ਪਾਈ ਜਾਵੇ। ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਉਹਨੂੰ ਜਿਹੜੇ ਕੌਮ ਵੱਲੋਂ ਹੋਰ ਜਿਹੜੇ ਦੁਨਿਆਵੀ ਉਹਨੂੰ ਅਵਾਰਡ ਮਿਲਿਆ ਸੀ, ਅਸੀਂ ਉਸ ਦੀ ਗੱਲ ਨਹੀਂ ਕਰਦੇ, ਜਿਹੜੇ ਉਹਨੂੰ ਕੌਮ ਦੇ ਨਾਲ ਜੋੜਦੇ ਨੇ, ਜਿਹੜੇ ਜਿਹਦੇ ਵਿੱਚ ਪੰਥ ਰਤਨ ਤੇ ਫਖਰੇ ਕੌਮ ਅਵਾਰਡ ਆ, ਉਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ। ਸੋ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਅਵਾਰਡ ਆ ਜਿਹੜੇ ਤੁਰੰਤ ਵਾਪਸ ਲੈ ਜਾਣ ਤਾਂ ਕਿ ਇਹ ਜਿਹੜੀ ਲਕੀਰ
ਕੌਮ ਨੇ ਖਿੱਚੀ ਆ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਤੇ ਸਮੁੱਚੀ ਕੌਮ ਦੂਜੇ ਪਾਸੇ। ਸੋ ਇਹ ਲਕੀਰ ਆ ਜਿਹੜੀ ਅੱਜ ਦੇ ਇਸ ਮੰਗ ਪੱਤਰ ਦੇ ਨਾਲ ਪੂਰੀ ਤਰ੍ਹਾਂ ਗੂੜੀ ਹੋ ਗਈ ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਸੰਬੰਧੀ ਕੀ ਫੈਸਲਾ ਲੈਣਗੇ, ਭਾਵੇਂ ਕਿ ਇਹ ਵੀ ਬਿਲਕੁਲ ਸਾਫ਼ ਤੇ ਸਪਸ਼ਟ ਆ। ਪਰੰਤੂ ਕੌਮ ਨੇ 24 ਅਗਸਤ ਦਾ ਦਿਨ ਹੈ ਜਿਹੜਾ ਉਹਨੂੰ ਇਤਿਹਾਸਕ ਦਿਨ ਬਣਾ ਦਿੱਤਾ ਕਿ ਜਦੋਂ ਵੀ 24 ਅਗਸਤ 2015 ਦੀ ਗੱਲ ਚੱਲੂਗੀ ਤੇ ਉਸ ਦਿਨ ਇਤਿਹਾਸ ਦੇ ਪੰਨਿਆਂ 'ਚ ਇਹ ਗੱਲ ਆ ਜਿਹੜੀ ਦਰਜ ਹੋ ਗਈ ਕਿ ਸਮੁੱਚੀ ਕੌਮ ਨੇ ਕੌਮ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਸੀ, ਜਿਹਨੂੰ ਕੌਮ ਗਦਾਰ ਵੀ ਕਹਿੰਦੀ ਹੈ, ਜਿਹਨੂੰ ਕੌਮ ਅਕਰਤਘਣ ਵੀ ਕਹਿੰਦੀ ਆ, ਉਹਦੇ ਤੋਂ ਪੰਥ ਰਤਨ ਤੇ ਫਖਰੇ ਕੌਮ ਅਵਾਰਡ ਆ ਜਿਹੜੇ ਉਹ ਵਾਪਸ ਲੈਣ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ। ਜੀ 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 ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਦਿਨ ਦਿੱਤਾ ਹੋਇਆ 30 ਅਗਸਤ ਤੱਕ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ, ਤਾਂ ਕਿ ਬਾਦਲ ਤੱਕ ਉਹ ਗੱਲਬਾਤ ਕਰਨ, ਅਗਰ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ, ਬੰਦੀ ਸਿੰਘਾਂ ਦੀ ਰਿਹਾਈ ਦਾ ਜਾਂ ਮੁੱਦਾ ਹੋਵੇ ਜਾਂ ਸੰਘਰਸ਼ ਜਿਹੜਾ ਚੱਲਦਾ ਬਾਪੂ ਸੂਰਤ ਸਿੰਘ ਖਾਲਸਾ ਦਾ, ਅੱਗੇ ਪ੍ਰੋਗਰਾਮ ਤੁਹਾਡੀ ਕਮੇਟੀ ਦੇ ਕੀ ਹੋਣਗੇ, ਅੱਗੇ ਸੰਘਰਸ਼ ਕਮੇਟੀ ਦੇ ਪ੍ਰੋਗਰਾਮਸ ਕੀ ਲਿਖਣਗੇ? ਉਹ ਦੇਖੋ, ਉਹ ਜਿਹੜਾ ਕੌਮੀ ਮੰਗ ਪੱਤਰ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਗਿਆ ਉਹਦੇ ਵਿੱਚ ਬਿਲਕੁਲ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਕਿ ਜੇ 30 ਅਗਸਤ ਤੱਕ ਜਥੇਦਾਰ ਸਾਹਿਬਾਨ ਇਸ ਬਾਰੇ ਫੈਸਲਾ ਨਹੀਂ ਲੈਂਦੇ, ਜਿਹੜੀ ਕੌਮ ਨੇ ਮੰਗ ਕੀਤੀ ਆ, ਕੌਮ ਨੇ ਮੰਗ ਪੱਤਰ ਦਿੱਤਾ ਕਿ ਉਸ ਬਾਰੇ ਫੈਸਲਾ ਨਹੀਂ ਲੈਂਦੇ, ਤਾਂ 30 ਅਗਸਤ ਨੂੰ ਕੌਮ ਆ ਜਿਹੜੀ ਇਸ ਬਾਰੇ ਫੈਸਲਾ ਲਊਗੀ ਕਿ ਅਗਲਾ ਫੈਸਲਾ, ਭਾਵੇਂ ਕਿ ਕੌਮ ਨੇ ਤਾਂ ਇੱਕ ਤਰ੍ਹਾਂ ਐਲਾਨ ਕਰ ਦਿੱਤਾ, ਸਿਰਫ ਬਾਕੀ ਰਸਮੀ ਆ ਜਿਹੜੀ ਗੱਲ ਬਾਕੀ ਹੋਣੀ ਆ। ਜਦੋਂ ਮੰਗ ਪੱਤਰ ਦੇ ਕੇ ਉਹਦੇ ਅਵਾਰਡ ਵਾਪਸ ਲੈਣ ਦੀ ਮੰਗ ਆ ਜਿਹੜੀ ਕੌਮ ਨੇ ਖੁਦ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਆ ਤੇ ਕੌਮ ਨੇ ਤਾਂ ਇੱਕ ਤਰ੍ਹਾਂ ਆਪਣਾ ਫੈਸਲਾ ਸੁਣਾ ਦਿੱਤਾ। ਸੋ ਜਿਹੜੀ ਅਗਲੀ ਰਸਮੀ ਕਾਰਵਾਈ ਆ ਜਿਹੜੀ ਉਹ 30 ਤਰੀਕ ਤੋਂ ਬਾਅਦ ਉਸਦਾ ਐਲਾਨ ਆ ਜਿਹੜਾ ਉਹ ਸੰਘਰਸ਼ ਕਮੇਟੀ ਤੇ ਸਾਰੀਆਂ ਸਿੱਖ ਜਥੇਬੰਦੀਆਂ ਆਪਸੀ ਵਿਚਾਰ ਵਟਾਂਦਰੇ ਨਾਲ ਕਰਨਗੀਆਂ। ਜੀ ਜੀ ਵੀਰ ਜੀ, ਸਰ ਪਤਾ ਹੈ ਕਿ ਪਿਛਲੇ ਦਿਨੀ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਜਵਾਈ ਅਤੇ ਬੀਬੀ ਸਰਵਿੰਦਰ ਕੌਰ ਦੇ ਜਿਹੜੇ ਹਸਬੈਂਡ ਸੀਗੇ ਸਵਿੰਦਰ ਸਿੰਘ ਭੋਲਾ ਨੂੰ ਸ਼ਿਕਾਗੋ ਵਿੱਚ ਅਣਪਛਾਤੇ ਬੰਦਿਆਂ ਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੁਸੀਂ ਕੀ ਸਮਝਦੇ ਹੋ ਇਸ ਇਨਸੀਡੈਂਟ ਦੇ ਪਿੱਛੇ ਕੌਣ ਸੀ? ਇਸ ਇਨਸੀਡੈਂਟ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮਤਲਬ ਜਿਸ ਦਿਨ ਇਹ ਕਤਲ ਹੋਇਆ, ਜਿਸ ਦਿਨ ਦਰਦਨਾਕ ਕਤਲ ਹੋਇਆ, ਤੇ ਉਸ ਦਿਨ ਸਾਡੇ ਸਾਹਮਣੇ ਇੱਕ ਤਾਂ ਪਿਛਲੀ ਜਿਹੜੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੰਥਕ ਆਗੂ ਸੀ ਜਿਨ੍ਹਾਂ ਦੇ ਕਤਲਾਂ ਦੀ ਇੱਕ ਲੜੀ ਆ ਜਿਹੜੀ ਲੰਬੀ ਚੱਲੀ ਆ ਤੇ ਅਖੀਰ ਦੇ ਵਿੱਚ ਭਾਈ ਭੋਲੇ ਤੇ ਅੱਜ ਤੱਕ ਪਹੁੰਚੀ ਆ। ਸੋ ਅਸੀਂ ਉਸ ਲੜੀ ਨੂੰ ਵੀ ਇੱਕ ਪਾਸੇ ਧਿਆਨ 'ਚ ਰੱਖਦੇ ਹਾਂ ਕਿ ਜਦੋਂ ਵੀ ਕੌਮ ਕਿਸੇ ਇਸ ਤਰ੍ਹਾਂ ਦੇ ਇਤਿਹਾਸਕ ਮੋੜ ਤੇ ਆਉਂਦੀ ਆ ਤੇ ਇਸ ਤਰ੍ਹਾਂ ਦੇ ਕਤਲ ਨੇ ਜਿਹੜੇ ਉਹ ਖੁਫੀਆ ਏਜੰਸੀਆਂ ਵੱਲੋਂ, ਭਾਰਤ ਦੀ ਜਿਹੜਾ ਖੁਫੀਆ ਤੰਤਰ ਆ ਉਹਦੇ ਵੱਲੋਂ ਕਰਵਾਏ ਜਾਂਦੇ ਨੇ। ਸੋ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਹੈ, ਉਸ ਦਿਨ ਜਿਸ ਦਿਨ ਭਾਈ ਭੋਲੇ ਦਾ ਕਤਲ ਹੋਇਆ ਉਸ ਦਿਨ ਸੰਘਰਸ਼ ਕਮੇਟੀ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਹੋ ਰਹੀ ਸੀ ਤੇ ਉਸ ਬੈਠਕ ਦੇ ਵਿੱਚ ਬਾਪੂ ਦੀ ਇੱਕ ਚਿੱਠੀ ਹੈ ਜਿਹੜੀ ਉਹ ਪੜ੍ਹੀ ਗਈ ਤੇ ਮਤਲਬ ਉਹਦੇ ਤੇ ਵਿਚਾਰ ਕੀਤਾ ਗਿਆ, ਜਿਹਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਨੇ ਬੜਾ ਸਾਫ਼ ਤੇ ਸਪਸ਼ਟ ਇਹ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਜਦੋਂ ਉਹ PGI ਹਸਪਤਾਲ ਵਿੱਚ ਦਾਖਲ ਸੀ ਤੇ ਉਹਨਾਂ ਕੋਲ ਬਾਦਲ ਦਾ ਇੱਕ ਏਲਚੀ ਆਇਆ ਤੇ ਉਸ ਏਲਚੀ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਸੀ ਕਿ ਜੇ ਤੂੰ ਆਪਣਾ ਸੰਘਰਸ਼ ਆ ਜਿਹੜਾ ਇਹਨੂੰ ਛੱਡਦਾ ਨਹੀਂ ਜਾਂ ਮੁਲਤਵੀ ਨਹੀਂ ਕਰਦਾ ਤਾਂ ਤੇਰੇ ਪਰਿਵਾਰ ਦਾ ਤੇ ਸੰਘਰਸ਼ ਕਮੇਟੀ ਦਾ ਜਿਹੜਾ ਮਤਲਬ ਅੰਤ ਆ ਉਹ ਬੜਾ ਭਿਆਨਕ ਹੋ ਸਕਦਾ, ਤੈਨੂੰ ਇਸ ਦੀ ਕੀਮਤ ਆ ਜਿਹੜੀ ਉਹ ਵੱਡੇ ਰੂਪ ਦੇ ਵਿੱਚ ਤਾਰਨੀ ਪੈ ਸਕਦੀ ਆ। ਸੋ ਜਿਹੜਾ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੰਜਾਬ ਸਰਕਾਰ ਦੇ, ਬਾਦਲ ਸਰਕਾਰ ਦੇ ਏਲਚੀ ਨੇ ਧਮਕੀ ਦਿੱਤੀ ਸੀ, ਭਾਈ ਸਿੰਦਰ ਸਿੰਘ ਭੋਲੇ ਦੀ ਜਿਹੜਾ ਕਤਲ ਹੋਇਆ ਅਮਰੀਕਾ ਦੇ ਵਿੱਚ ਸ਼ਿਕਾਗੋ ਦੇ ਵਿੱਚ, ਉਹਦੇ ਨਾਲ ਉਹ ਧਮਕੀ ਆ ਜਿਹੜੀ ਉਹ ਬਿਲਕੁਲ ਹੂ ਸੱਚ ਸਾਬਤ ਹੋਈ। ਸੋ ਉਸ ਤੋਂ ਬਾਅਦ ਇਸ ਗੱਲ ਬਾਰੇ ਸ਼ੰਕਾ ਕਰਨੀ, ਇਸ ਬਾਰੇ ਖਦਸ਼ਾ ਪ੍ਰਗਟਾਉਣਾ ਕਿ ਇਹ ਜਿਹੜਾ ਕਾਰਾ ਵਾਪਰਿਆ ਵਾ ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀਆਂ ਭਾਰਤੀ ਏਜੰਸੀਆਂ ਨੇ, ਚਾਹੇ ਉਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਦੀ ਤਾਰ ਜੁੜੀ ਆ ਕਿ ਜਿਹੜਾ ਇਹ ਕਤਲ ਆ ਇਹਦੇ ਪਿੱਛੇ ਇਹ ਖਦਸ਼ਾ ਜਿਹੜਾ ਉਹ ਕੌਮ ਨੇ ਬਿਲਕੁਲ ਕੌਮ ਦੇ ਮਨਾਂ ਦੇ ਵਿੱਚ ਜ਼ਰੂਰ ਗੂੜਾ ਹੋਇਆ। ਹਾਂਜੀ ਜੀ, ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸਾਰੀ ਵੀ ਇਸ ਪਿੱਛੇ ਏਜੰਸੀਆਂ ਹੋ ਸਕਦੀ, ਜਿਸ ਤਰ੍ਹਾਂ ਪਹਿਲਾਂ ਇਹਨਾਂ ਦੇ ਸਪੁੱਤਰ ਨੂੰ ਪਿਕ ਕਰਨਾ, ਉਹਦੇ ਉੱਪਰ ਅੰਜਾਲੀ ਚੀਜ਼ਾਂ ਲਗਾਉਣੀਆਂ, ਉਹਨੂੰ 2-3 ਮਹੀਨੇ ਉਹਨੂੰ ਰੱਖਿਆ ਸੀ ਉਹਨਾਂ ਨੇ ਜੇਲ੍ਹ ਦੇ ਵਿੱਚ, ਵੀਰ ਗੋਗੀ ਨੂੰ। ਉਸ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਨੂੰ ਬਾਪੂ ਸੂਰਤ ਸਿੰਘ ਖਾਲਸਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਕਮੇਟੀਆਂ ਨੂੰ ਬਾਰ-ਬਾਰ ਚੁੱਕਿਆ ਜਾ ਰਿਹਾ ਸੀ। ਉਸ ਤੋਂ ਬਾਅਦ ਦੀਨਾਨਗਰ ਦਾ ਕਾਂਡ ਹੋਇਆ ਤੇ ਹੁਣ ਜਿਸ ਤਰ੍ਹਾਂ ਭੋਲੇ ਵੀਰ ਜੀ ਨੂੰ ਵੀ ਚੁੱਕ ਕੇ, ਜਿਸ ਤਰ੍ਹਾਂ ਭੋਲੇ ਵੀਰ ਜੀ ਨੂੰ ਵੀ ਅਣਪਛਾਤੇ ਬੰਦਿਆਂ ਨੇ ਮਾਰ ਦਿੱਤਾ। ਤੁਹਾਨੂੰ ਲੱਗਦਾ ਕਿ ਇਹਨਾਂ ਸਾਰਿਆਂ ਦੇ ਵਿੱਚ ਕਨੈਕਸ਼ਨ ਹੈ ਏਜੰਸੀਆਂ ਦਾ ਜਾਂ ਫਿਰ ਬਾਦਲ ਸਰਕਾਰ ਦਾ ਵੀ ਹੋ ਸਕਦਾ ਇਸ ਦੇ ਵਿੱਚ ਹੱਥ? ਦੇਖੋ, ਲੱਗਦਾ ਨਹੀਂ ਇਹ ਗੱਲ ਤਾਂ ਮਤਲਬ 100% ਸੱਚ ਹੈ ਕਿ ਜਿਸ ਤਰ੍ਹਾਂ
ਬਾਦਲ ਸਰਕਾਰ ਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਜਿਹੜੀ ਮਿਲੀ ਭੁਗਤਾ ਉਹਦੇ ਨਾਲ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਪਹਿਲੀ ਸਟੇਜ ਤੇ ਕਿ ਬਾਪੂ ਸੂਰਤ ਸਿੰਘ ਖਾਲਸਾ ਤੇ ਮਾਨਸਿਕ ਦਬਾਅ ਪਾ ਕੇ, ਪਰਿਵਾਰਕ ਦਬਾਅ ਪਾ ਕੇ ਉਹਨੂੰ ਇਸ ਸੰਘਰਸ਼ ਤੋਂ ਪਿੱਛੇ ਹਟਾਇਆ ਜਾਵੇ। ਸੰਘਰਸ਼ ਨੂੰ ਤਾਰ-ਪਟੋ ਕਰਨ ਦੇ ਯਤਨ ਵੀ ਆ ਜਿਹੜੇ ਕੀਤੇ ਗਏ ਆ, ਸੰਘਰਸ਼ ਨੂੰ ਡੰਡੇ ਨਾਲ ਦਬਾਉਣ ਦੇ ਯਤਨ ਵੀ ਕੀਤੇ ਗਏ ਆ ਤੇ ਅਖੀਰ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਘਟਨਾ ਵਾਪਰੀ ਆ ਜਿਹੜੀ ਬਠਿੰਡੇ ਨੇੜੇ ਕਿ ਉਹ ਗੱਡੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੋਂ ਆਉਂਦੀ ਆ, ਜਿਹੜੀ MLA ਹੋਸਟਲ ਤੋਂ ਆਉਂਦੀ ਆ, ਉਸ ਗੱਡੀ ਦੇ ਵਿੱਚੋਂ 10 ਜਿਹੜੀਆਂ ਬਰੂਦੀ ਛੜਾਂ ਨੇ ਉਹ ਫੜੀਆਂ ਜਾਂਦੀਆਂ ਨੇ, ਬਰਾਮਦ ਹੁੰਦੀਆਂ ਨੇ। ਗੱਡੀ ਦੇ ਮਾਲਕਾਂ ਦਾ ਵੀ ਪਤਾ ਕਿ ਉਹ ਬਾਦਲ ਦੇ ਚਹੇਤੇ ਨੇ, ਪਰੰਤੂ ਉਹ ਜਿਹੜੀਆਂ ਬਰੂਦੀ ਛੜਾਂ ਦਾ ਕੇਸ ਆ ਜਿਹੜਾ ਉਹ ਅਣਪਛਾਤੇ ਵਿਅਕਤੀਆਂ ਤੇ ਪਾਇਆ ਜਾਂਦਾ। ਸੋ ਇਹ ਬਿਲਕੁਲ ਸਾਫ਼ ਆ ਕਿ ਜੇ ਉਹ ਬਰੂਦ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਤੇ ਆਖਰ ਉਹਦੇ ਪਿੱਛੇ ਮੰਤਵ ਕੀ ਸੀ, ਮਕਸਦ ਕੀ ਸੀ? ਉਸ ਬਰੂਦੀ ਛੜਾਂ ਨੂੰ ਕਿੱਥੇ ਵਰਤਿਆ ਜਾਣਾ ਸੀ, ਜਾਂ ਉਹਦੇ ਨਾਲ ਧਮਾਕੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਣਾ ਸੀ, ਜਾਂ ਜਿਹੜੇ ਸੰਘਰਸ਼ ਕਰ ਰਹੇ ਆਗੂ ਨੇ ਉਹਨਾਂ ਸਿਰ ਇਹ ਵਿਸਫੋਟਕ ਪਦਾਰਥ ਪਾ ਕੇ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ 'ਚ ਡੱਕਣ ਦੀ, ਮਤਲਬ ਇਹ ਜਿਹੜੀ ਸਾਜ਼ਿਸ਼ ਆ ਉਹ ਉਸ ਸਾਜ਼ਿਸ਼ ਨੂੰ ਨੰਗਾ ਕਰਨ ਦੀ ਥਾਂ ਉਹ ਕੇਸ ਆ ਜਿਹੜਾ ਉਹਨੂੰ ਖੁਰਦ-ਬੁਰਦ ਕਰ ਦਿੱਤਾ, ਅਣਪਛਾਤੇ ਵਿਅਕਤੀਆਂ ਵਿਰੁੱਧ ਉਹ ਕੇਸ ਆ ਜਿਹੜਾ ਦਰਜ ਕਰ ਦਿੱਤਾ। ਸੋ ਹੁਣ ਤੱਕ ਇਸ ਪਾਸੇ ਪੂਰਾ ਮੀਡੀਆ ਜਿਹੜਾ ਪੰਜਾਬ ਦਾ ਮੀਡੀਆ ਜਿਹੜਾ ਉਹਨੇ ਵੀ ਇਸ ਗੱਲ ਦੀ ਚਰਚਾ ਕੀਤੀ ਆ, ਪਰੰਤੂ ਨਾ ਤਾਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ, ਨਾ ਕੇਂਦਰ ਦੇ ਗ੍ਰਹਿ ਵਿਭਾਗ ਨੇ ਤੇ ਨਾ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਨੇ ਤਾਂ ਕਰਨਾ ਕੀ ਸੀ, ਕਿਉਂਕਿ ਪੰਜਾਬ ਸਰਕਾਰ ਦੀ ਤਾਂ ਮਿਲੀ ਭੁਗਤ ਬਿਲਕੁਲ ਸਾਹਮਣੇ ਆਉਂਦੀ ਆ। ਸੋ ਕਿਸੇ ਵੀ ਖੁਫੀਆ ਏਜੰਸੀਆਂ ਨੇ ਜਾਂ ਦੇਸ਼ ਦੇ ਗ੍ਰਹਿ ਵਿਭਾਗ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਸਮਝੀ, ਜਿਸ ਤੋਂ ਇਹ ਗੱਲ ਸਾਫ਼ ਆ ਕਿ ਇਹਨਾਂ ਦੀ ਕਿਤੇ ਨਾ ਕਿਤੇ ਦੋਨਾਂ ਧਿਰਾਂ ਦੀ ਆਪਸ ਵਿੱਚ ਮਿਲੀ ਭੁਗਤ ਆ। ਸੋ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਲਈ ਇਸ ਸਮੇਂ ਜਿਹੜੀ ਮੈਂ ਸਮਝਦਾ ਕਿ ਇੱਕ ષਡਯੰਤਰ ਰਚਿਆ ਜਾ ਰਿਹਾ, ਜਿਹੜੀ ਨਾਪਾਕ ਸਾਜ਼ਿਸ਼ ਰਚੀ ਜਾ ਰਹੀ ਆ, ਉਹ ਸਾਡੇ ਸਾਹਮਣੇ ਆ ਚੁੱਕੀ ਆ। ਸੋ ਉਸ ਨਾਪਾਕ ਸਾਜ਼ਿਸ਼ ਨੂੰ ਰੋਕਣ ਦੇ ਲਈ ਅਸੀਂ ਬਾਰ-ਬਾਰ ਅਸੀਂ ਦਿੱਲੀ ਦੇ ਵਿੱਚ ਜਾ ਕੇ ਵੀ ਇਹ ਗੱਲ ਕੀਤੀ ਆ, ਅਸੀਂ ਇਹ ਗੱਲ ਆ ਜਿਹੜੀ ਹਰ ਪਲੇਟਫਾਰਮ ਤੇ ਕਰਦੇ ਆ ਰਹੇ ਹਾਂ ਕਿ ਇਹ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਆ ਜਿਹੜੀ ਅੱਜ ਪੰਜਾਬ ਦੀ ਹਾਕਮ ਧਿਰ ਵੱਲੋਂ ਕੀਤੀ ਜਾ ਰਹੀ ਆ। ਉਹ ਇਸ ਸਿੱਖ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਤੇ ਸਰਕਾਰੀ ਜ਼ਬਰ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਨਿਸ਼ਾਨਾ ਸਿਰਫ 2017 ਦੀਆਂ ਚੋਣਾਂ ਕਿ ਪੰਜਾਬ ਦੇ ਵਿੱਚ ਫਿਰਕੂ ਤਣਾਅ ਪੈਦਾ ਕਰਕੇ, ਪੰਜਾਬ ਦੇ ਵਿੱਚ ਫਿਰਕੂ ਦੰਗੇ ਕਰਵਾ ਕੇ। ਸੋ ਉਹ ਅਗਲਾ 2017 ਦੀਆਂ ਚੋਣਾਂ ਦਾ ਨਿਸ਼ਾਨੇ ਕਾਰਨ ਅੱਜ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹਨੂੰ ਸਿਰੇ ਚਾੜਨ ਦੇ ਯਤਨ ਨੇ ਜਿਹੜੇ ਉਹ ਤੇਜ਼ੀ ਨਾਲ ਹੋ ਰਹੇ ਨੇ। जी बिल्कुल वीर जी गल की कि इस तरह नापाक साजिशां सामने आ रही हैं, काफ़ी जागरूक सिख तो ऑलरेडी जानते हैं कि हमेशा जो प्रकाश सिंह बादल सिखां दी असलीयत जी है उन्होंने कान लगाता, सिखां नूं कान लगाता है। पर जिस तरह इन्होंने खुद अपने जो MLA ने जिदा इन्होंने 2 अकाली MLA पिछले दिन जिस तरह इंद्रवीर सिंह बलोरिया फ्रॉम अमृतसर और दूसरा प्रगट सिंह फ्रॉम जलंधर, उन्होंने बादल के खिलाफ प्रोटेस्ट भी किया क्योंकि अमृतसर ते जलंधर के विखे जो इन्होंने गार्बेज डंप बनाया सीगा, खोलिया सी, उस नाल लोकां दी सेहत भी खराब हो रही सी ते लोकां दी लाइफ भी डेंजरस जा रही सी। सो जिस तरह तुहानू की लगता कि अकालियां नू अपने वर्कर्स तो मुंह दी खान वाली पेगी जिस तरह आने वाले दिनों दे विच, डू यू थिंक दे विल फेस देयर ओन पीपल टू? देखो जिहड़ा अंदर ज्वालामुखी धुख रही है ਇਹਦੇ ਵਿੱਚ ਕੋਈ ਸ਼ੱਕ ਨਹੀਂ कि अकाली दल के छोटे वर्कर तो लैके सुखदेव सिंह ढींडसे तक जिहड़ा बादल तो बाद दूजे नंबर से गिणिया जांदा, सारिਆਂ ਦੇ अंदर एक ज्वालामुखी है जिहड़ी बगावत दी चिंगारी है जिहड़ी ਉਹ ਧੁਖ ਰਹੀ है। ਤੇ दूसरे पासे ਇਹ लोग क्योंकि प्रकाश सिंह बादल ते सुखबीर सिंह बादल वो इस समय उस अफसरशाही के इर्द गिर्द ਉਹਦੇ जकड़ च ने ਜਿਹੜੀ अफसरशाही पंजाब के अमन चैन ਨੂੰ ਲਾਂਬੂ ਲਾਉਣਾ ਚਾਹੁੰਦੀ ਆ। ਉਹਨਾਂ ਦੀ ਕਿਸੇ ਵੀ ਪੋਲੀਟੀਕਲ ਆਗੂ ਦੇ ਨਾਲ ਉਹਨਾਂ ਦੀ ਨੇੜਤਾ ਨਹੀਂ ਰਹੀ। प्रकाश सिंह बादल ने हर ਵੱਡੇ सियासी आगू का ਜਿਹੜੇ ਉਹਦੇ ਕਦੇ ਸਾਥੀ ਰਹੇ ਨੇ ਉਹਨਾਂ ਸਾਰਿਆਂ ਦਾ ਇੱਕ ਸਿਆਸੀ ਕਤਲ ਕਰ ਦਿੱਤਾ। ਅੱਜ ਕੋਈ ਵਿਅਕਤੀ ਹੈ ਜਿਹੜਾ ਸਿਆਸੀ ਰੂਪ ਵਿੱਚ ਉਹਨੂੰ ਜਾ ਕੇ ਸਲਾਹ ਦੇਣ ਵਾਲਾ ਉਹਦੇ ਕੋਲ ਬਾਕੀ ਨਹੀਂ ਰਿਹਾ। ਤੇ ਇਸ ਵੇਲੇ ਉਹ ਪੂਰੀ ਤਰ੍ਹਾਂ ਅਫਸਰਸ਼ਾਹੀ ਦੇ ਰਹਿਮੋ ਕਰਮ ਤੇ ਅਫਸਰਸ਼ਾਹੀ ਜਿਵੇਂ ਉਹਨੂੰ ਚਲਾਉਂਦੀ ਆ ਉਵੇਂ ਚੱਲ ਰਿਹਾ। परंतु ਜਿਹੜਾ ਅਕਾਲੀ ਦਲ ਦਾ ਵਿਧਾਇਕ ਆ, ਚਾਹੇ ਅਕਾਲੀ ਦਲ ਦਾ MP ਆ, ਚਾਹੇ ਅਕਾਲੀ ਦਲ ਦਾ ਜਥੇਦਾਰ ਆ ਜਾਂ ਕੋਈ ਹੋਰ ਆ, ਉਹਨੂੰ ਇਹ ਦਿਖਾਈ ਦੇ ਰਿਹਾ ਕਿ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ, ਸਿੱਖਾਂ ਦੇ ਮਨਾਂ ਦੇ ਵਿੱਚ ਕਿੰਨੀ ਵਿਰੋਧਤਾ, ਕਿੰਨੀ ਨਫ਼ਰਤ ਆ ਜਿਹੜੀ ਉਹ ਬਾਦਲ ਪ੍ਰਤੀ, ਬਾਦਲ ਪਰਿਵਾਰ ਪ੍ਰਤੀ, ਬਾਦਲ ਸਰਕਾਰ ਪ੍ਰਤੀ ਆ। ਸੋ ਇਸ ਕਾਰਨ ਜਿਹੜਾ ਇਹ ਕੁਝ ਵਾਪਰ ਰਿਹਾ, ਚਾਹੇ ਉਹ ਬੁਲਾਰੀ ਵਾਲਾ ਹੋਇਆ ਤੇ ਚਾਹੇ ਪ੍ਰਗਟ ਸਿੰਘ ਵਾਲਾ, ਉਹਨਾਂ ਨੇ ਮਤਲਬ ਸਮੇਂ ਨੂੰ ਬਾਚ ਲਿਆ ਵਾ, ਸਮੇਂ ਨੂੰ ਦੇਖ ਲਿਆ, ਕੰਧ ਤੇ ਲਿਖਿਆ ਉਹਨਾਂ ਨੇ ਬਿਲਕੁਲ ਸਾਫ਼ ਤੇ ਸਪਸ਼ਟ ਪੜ੍ਹ ਲਿਆ ਕਿ ਆਉਣ ਵਾਲੇ ਦਿਨ
ਦਿਨ ਨੇ ਜਿਹੜੇ ਉਹ ਬਾਦਲ ਸਰਕਾਰ ਦੇ ਲਈ ਬੇਹੱਦ ਮਾੜੇ ਨੇ। ਆਪਣੇ ਜਿਹੜਾ ਆਪਣੀ ਆਮ ਪਾਰਟੀ ਵੱਲੋਂ ਸਰਵੇਖਣ ਆ ਉਹਨੇ ਸਿਰਫ ਤੇ ਸਿਰਫ 5 ਸੀਟਾਂ ਨੇ ਜਿਹੜੀਆਂ ਉਹ ਬਾਦਲ ਦਲ ਨੂੰ ਦਿੱਤੀਆਂ ਨੇ। ਸੋ ਇਹ ਸਾਰਾ ਕੁਝ ਜੋ ਕੁਝ ਗਰਾਊਂਡ ਤੇ ਮਤਲਬ ਆਮ ਲੋਕਾਂ ਦੇ ਮਨਾਂ 'ਚ ਵਾਪਰਿਆ, ਹੱਟੀਆਂ ਪੱਠੀਆਂ ਤੇ ਜਿਹੜੀ ਗੱਲ ਚੱਲ ਰਹੀ ਆ ਉਹਦੀ ਚਰਚਾ ਵਾ ਜਿਹੜੀ ਇਹਨਾਂ ਥੱਲੜੇ ਆਗੂਆਂ ਦੇ ਕੰਨਾਂ 'ਚ ਪੈਂਦੀ ਆ। ਸੋ ਇਸ ਕਰਕੇ ਉਹ ਫੈਸਲੇ ਲੈ ਰਹੇ ਨੇ ਜਿਹੜੇ ਫੈਸਲੇ ਅੱਜ ਲੋਕਾਂ ਦੇ ਹੱਕ ਵਿੱਚ ਜਾਂਦੇ ਨੇ। ਲੋਕਾਂ ਦਾ ਜਿਹੜਾ ਉਹ ਅੰਮ੍ਰਿਤਸਰ ਵਾਲਾ ਡੰਪ ਆ ਲੋਕਾਂ ਦੇ ਮਨਾਂ 'ਚ ਉਹਦੇ ਲਈ ਬੇਹੱਦ ਗੁੱਸਾ ਵਾ। ਉਹ ਇੱਕ ਪਾਸੜ ਹੋ ਕੇ ਖੜੇ ਸੀ। ਸੋ ਬੁਲਾਰੀਏ ਕੋਲ ਹੋਰ ਕੋਈ ਦੂਜਾ ਰਸਤਾ ਨਹੀਂ ਸੀ ਕਿ ਉਹ ਬਾਦਲ ਦਲ ਤੋਂ ਇਸ ਮੁੱਦੇ ਤੇ ਬਗਾਵਤ ਕਰਦਾ। ਸੋ ਇਹ ਜਿਹੜੀ ਮਤਲਬ ਚਿੰਗਾਰੀ ਆ ਇਹ ਟੁਕੜੀ ਵੀ ਸ਼ੁਰੂ ਹੋ ਗਈ ਆ ਤੇ ਇਹਨੇ ਆਉਣ ਵਾਲੇ ਦਿਨਾਂ 'ਚ ਭਾਂਬੜ ਦਾ ਰੂਪ ਵੀ ਧਾਰਨ ਕਰਨਾ। ਇਹਦੇ ਬਿਲਕੁਲ ਸਾਫ਼ ਤੇ ਸਪਸ਼ਟ ਸੰਕੇਤ ਆ। ਇਹ 2 ਘਟਨਾਵਾਂ ਦੇ ਨਾਲ ਸਾਡੇ ਸਾਹਮਣੇ ਆ ਚੁੱਕੇ ਨੇ। ਹਾਂਜੀ ਵੀਰ ਜੀ, ਸਾਡੇ ਕੋਲ 8-9 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਪਹਿਲਾਂ ਅਸੀਂ ਭਾਰਤ ਦੇ ਹਾਲਾਤ ਬਾਰੇ ਵੀ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਸੁਖਬੀਰ ਬਾਦਲ ਦੇ ਹੁਕਮਾਂ ਹੇਠ ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਢਾਂਚੇ ਦੇ ਨਾਲ ਛੇੜਛਾੜ ਕੀਤੀ ਗਈ ਸੀਗੀ। ਇਸ ਛੇੜਛਾੜ ਦੀ ਭੂਮਿਕਾ ਤਿਆਰ ਕਰਦੇ ਉਹਨਾਂ ਨੇ ਕਿਹਾ, ਇਹ ਖਬਰ ਲਗਾਈ ਕਿ ਦਰਬਾਰ ਸਾਹਿਬ ਦਾ ਜਿਹੜਾ ਢਾਂਚਾ ਹੈ ਉਹ ਕਮਜ਼ੋਰ ਹੋ ਰਿਹਾ, ਇਸ ਲਈ ਇਸ ਦੀ ਚੇਂਜਸ ਕਰਨ ਦੀ ਜ਼ਰੂਰਤ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਸਮੁੱਚਾ ਜਿਹੜਾ ਢਾਂਚਾ ਹੈ ਜਿਹੜਾ ਉਹਦੇ ਨਾਲ ਛੇੜਛਾੜ ਕਰਨ ਦੀ ਮਤਲਬ ਸ਼ੁਰੂ ਹੋ ਚੁੱਕੀ ਆ। ਉਹ ਜਿਹੜੀਆਂ ਦੀਵਾਰਾਂ ਨੇ ਉਹ ਤੋੜਦੀਆਂ ਜਾ ਰਹੀਆਂ ਨੇ, ਸ਼ੀਸ਼ਾ ਜਿਹੜਾ ਅੱਗੇ ਲੱਗਣਾ ਸ਼ੁਰੂ ਹੋ ਗਿਆ। ਸੋ ਜਿਹੜਾ ਉਹਦਾ ਸਮੁੱਚਾ ਪ੍ਰਾਤਨ ਦਿੱਖ ਸੀ ਉਸ ਦਿੱਖ ਨੂੰ ਮਤਲਬ ਖਤਮ ਕਰਨ ਦੇ ਯਤਨ ਨੇ ਜਿਹੜੇ ਹੋ ਰਹੇ ਨੇ। ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇੱਕ ਬਹਾਨਾ ਦਿੱਤਾ ਜਾ ਰਿਹਾ ਕਿ ਉਹ ਕਮਜ਼ੋਰ ਹੋ ਰਿਹਾ ਸੀ। ਸੋ ਸੁਖਬੀਰ ਸਿੰਘ ਬਾਦਲ ਘੱਟੋ ਘੱਟ ਕਿਸੇ ਜਿਹੜਾ ਇਮਾਰਤ ਸਾਜੀ ਦਾ ਮਾਹਰ ਹੈ ਉਹਦੀ ਰਿਪੋਰਟ ਤਾਂ ਕੌਮ ਦੇ ਅੱਗੇ ਰੱਖੇ ਕਿ ਆਹ ਫਲਾਣੇ ਮਾਹਰ ਆ ਜਾਂ ਫਲਾਣੇ ਮਾਹਰਾਂ ਦੀ ਅਸੀਂ ਟੀਮ ਬਣਾਈ ਸੀ, ਉਹਨਾਂ ਦੀ ਆਹ ਰਿਪੋਰਟ ਹੈ। ਸੋ ਸੁਖਬੀਰ ਸਿੰਘ ਬਾਦਲ ਜਾਂ ਇਹ ਦੱਸੇ ਕਿ ਉਹਦੇ 'ਚ ਇਮਾਰਤ ਸਾਜੀ ਜਾਂ ਉਹਨੇ ਕਿੱਥੋਂ ਸਰਟੀਫਿਕੇਟ ਲਿਆ ਜਾਂ ਉਹਨੇ ਕਿੱਥੋਂ ਇਸ ਬਾਰੇ ਮਤਲਬ ਪੜ੍ਹਾਈ ਕੀਤੀ ਹੋਈ ਹੈ ਜਿਹੜਾ ਉਹਨੂੰ ਗਿਆਨ ਹੋ ਗਿਆ। ਸੋ ਜਿਹੜੀ ਗੱਲ ਸਾਡੇ ਸਾਹਮਣੇ ਆ ਰਹੀ ਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸੋਨੇ ਦੀ ਨਿਕਾਸੀ ਹੋਈ ਆ ਉਹ ਵੀ ਠੇਕੇ ਤੇ ਦੇ ਕੇ ਹੋਈ ਆ। ਲੰਗਰ ਦੀ ਇਮਾਰਤ ਆ ਜਿਹੜੀ ਉਹ ਕਾਰ ਸੇਵਾ ਦੀ ਤਰਤੂਲ ਤੇ ਉਹ ਵੀ ਠੇਕੇ ਤੇ ਆ। ਤੇ ਅੱਜ ਜਿਹੜਾ ਇਹ ਢਾਂਚਾ ਸਿਰਫ ਢਾਂਚਾ ਤੋੜਨ ਦੇ ਲਈ 3 ਕਰੋੜ ਰੁਪਈਆ ਜਿਹੜਾ ਉਹ ਰੱਖਿਆ ਗਿਆ। ਸੋ ਇਹ ਸਾਰਾ ਕੁਝ ਜੋ ਕੁਝ ਉੱਥੇ ਵਾਪਰ ਰਿਹਾ ਵਾ ਜਿਸ ਢੰਗ ਦੇ ਨਾਲ ਵਾਪਰ ਰਿਹਾ ਸਿਰਫ ਤੇ ਸਿਰਫ ਦਰਬਾਰ ਸਾਹਿਬ ਦੀ ਸਿੱਖ ਕੌਮ ਪੰਥ ਦੇ ਜਿਹੜਾ ਸਰਮਾਇਆ ਉਹਦੀ ਲੁੱਟ ਆ ਜਿਹੜੀ ਉਹ ਅੰਨੀ ਲੁੱਟ ਕਰਨ ਦੇ ਲਈ ਤੇ ਜਿਹੜੀ ਪ੍ਰਾਤਨ ਸ਼ਰਧਾ ਵਾ ਸਿੱਖਾਂ ਦੇ ਵਿੱਚ ਦਰਬਾਰ ਸਾਹਿਬ ਪ੍ਰਤੀ ਉਹ ਉਸ ਨੂੰ ਕਿਤੇ ਨਾ ਕਿਤੇ ਉਹਦੇ ਵਿੱਚ ਤਰੇੜਾ ਪਾਉਣ ਲਈ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ। ਜੀ ਪਰਵੀਰ, ਜਿਸ ਤਰ੍ਹਾਂ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਇਤਿਹਾਸਿਕ ਲੋਕ ਨੂੰ ਤਾਂ ਖਰਾਬ ਕਰਦੇ ਪਏ, ਪਰ ਜਿਸ ਤਰ੍ਹਾਂ ਦੂਸਰੇ ਪਾਸੇ ਕਿਉਂਕਿ ਅਸੀਂ ਵੱਖ-ਵੱਖ ਪਰਸਨੈਲਿਟੀਜ਼ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਇਹ ਵੀ ਵਿਚਾਰ ਨੇ ਕਿ ਜਿਸ ਤਰ੍ਹਾਂ 1984 ਦੇ ਵਿੱਚ 1984 ਦੇ ਵਿੱਚ ਭਾਰਤ ਆਪਣੀ ਫੌਜ ਲੈ ਕੇ ਆਈ ਸੀ ਟੈਂਕਾਂ ਤੋਪਾਂ ਨੂੰ ਹਮਲਾ ਕਰਨ ਸੀ, ਜਿਹੜੇ ਉਸ ਵੇਲੇ ਪ੍ਰੋਬਲਮ ਦੇ ਫੇਸ ਐਟ ਦੈਟ ਟਾਈਮ ਜਿਹੜੀ ਪ੍ਰੋਬਲਮ ਉਸ ਵੇਲੇ ਉਹਨੇ ਫੇਸ ਕੀਤੀਆਂ ਸੀ, ਅੰਦਰ ਟੈਂਕ ਪ੍ਰੋਪਰ ਆ ਨਹੀਂ ਸਕੇ ਸੀ। ਇਸ ਤਰ੍ਹਾਂ ਸ਼ਾਇਦ ਤਾਂ ਕਰਕੇ ਢਾਂਚੇ ਨੂੰ ਚੇਂਜ ਕਰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਦੁਬਾਰਾ ਤੋਂ ਉਸ ਤਰ੍ਹਾਂ ਦਾ ਕੋਈ ਅਟੈਕ ਜਾਂ ਉਸ ਤਰ੍ਹਾਂ ਦਾ ਪ੍ਰੋਗਰਾਮ ਕਰ ਸਕਣ, ਕਿਉਂਕਿ ਇਹਨਾਂ ਨੇ ਐਂਟਰੈਂਸ ਵੀ ਕਾਫੀ ਵਾਈਡ ਕਰ ਦਿੱਤੀ, ਉਹ ਵੀ ਸੰਗਮਰਮਰ ਦੀ ਬਣਾਈ ਹੈ। ਅੰਦਰ ਪ੍ਰਕਰਮਾ ਦੇ ਵਿੱਚ ਵੀ ਕਾਫੀ ਚੇਂਜਸ ਕਰਦੇ ਨੇ। ਡੋਂਟ ਯੂ ਥਿੰਕ ਦੈਟਸ ਅਨਦਰ ਪੁਆਇੰਟ ਆਫ ਵਿਊ? ਇਹ ਵੀ ਇੱਕ ਤਰੀਕੇ ਨਾਲ ਤੁਹਾਨੂੰ ਲੱਗਦਾ? ਦੇਖੋ, ਅਸੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਇਸ ਬਾਰੇ ਵੀ ਅਸੀਂ ਸੋਚ ਸਕਦੇ ਹਾਂ ਕਿ ਦਰਬਾਰ ਸਾਹਿਬ ਜਿਹੜਾ ਕਿਸੇ ਸਮੇਂ ਅਸੀਂ ਇਹ ਵੀ ਮੰਨਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਸੋ ਉਹਨੂੰ ਇੱਕ ਕਿਲੇ ਦਾ ਰੂਪ ਹੈ ਜਿਹੜਾ ਦਰਬਾਰ ਸਾਹਿਬ ਦਾ ਸਮੁੱਚਾ ਜਿਹੜਾ ਕੰਪਲੈਕਸ, ਜੇ ਅਸੀਂ ਪ੍ਰਾਤਨ ਕੰਪਲੈਕਸ ਵੱਲ ਨਜ਼ਰ ਮਾਰੀਏ ਤਾਂ ਉਹ ਇੱਕ ਤਰ੍ਹਾਂ ਸਮੁੱਚੇ ਕਿਲੇ ਦਾ ਰੂਪ ਜਿਹੜਾ ਉਹਨੂੰ ਮਿਲਿਆ ਹੋਇਆ ਸੀ। ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਅੱਜ ਜਿਸ ਤਰ੍ਹਾਂ ਉਹਦਾ ਰੂਪ ਆ ਜਿਹੜਾ ਬਦਲਿਆ ਜਾ ਰਿਹਾ, ਪੂਰੀ ਤਰ੍ਹਾਂ ਉਹਨੂੰ ਪਾਰਦਰਸ਼ੀ ਬਣਾਇਆ ਜਾ ਰਿਹਾ, ਮਤਲਬ ਇਹ ਗੱਲ ਆ ਕਿ ਜਿਹੜੀ ਮਤਲਬ ਦਰਬਾਰ ਸਾਹਿਬ ਤੇ ਜਿਹੜੀ ਜਿਸ ਤਰ੍ਹਾਂ ਜੇ ਇਸ ਤਰ੍ਹਾਂ ਦੀ ਕੋਈ ਪ੍ਰਮਾਤਮਾ ਨਾ ਕਰੇ ਕੋਈ ਭਿਆਨਕ ਦੁਖਦਾਈ ਘਟਨਾ ਦੁਆਰ ਤੋਂ ਕੋਈ ਅਜਿਹੇ ਹਾਲਾਤ ਬਣਦੇ ਨੇ ਤੇ ਉਹ ਬਿਲਕੁਲ ਪੂਰੀ ਤਰ੍ਹਾਂ ਇਸ ਤਰ੍ਹਾਂ ਦਾ ਕਿ ਬਿਲਕੁਲ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਗਿਆ ਕਿ ਕੋਈ ਉਹਦੇ ਵਿੱਚ ਓਲਾ ਜਾਂ ਲੁਕ ਛਪਾ ਜਾਂ ਸੁਰੱਖਿਆ ਵਾਲੀ ਗੱਲ ਆ ਜਿਹੜੀ ਉਹ ਪੂਰੀ ਤਰ੍ਹਾਂ ਖਤਮ ਆ ਜਿਹੜੀ ਉਹ ਕਰ ਦਿੱਤੀ ਗਈ ਹੈ। ਜੀ ਵੀਰ ਜੀ ਐਟ ਦੀ ਐਂਡ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਹੁਣ ਅਸੀਂ ਕੁਐਸਚਨ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਅੱਜ ਜਾਣਦੇ ਕਿ ਅੱਜ ਚਾਈਨਾ ਤੇ ਇੰਡੀਆ ਦੀ ਜਿਹੜੀ ਮਾਰਕੀਟ ਉਹਦਾ ਕਲੈਸ਼ ਹੋਇਆ ਹੈ, ਕਾਫੀ ਡਾਊਨਫਾਲ ਹੋਇਆ ਹੈ। ਓਵਰਆਲ ਤੁਸੀਂ ਇੰਡੀਆ ਜਿਹੜੀ ਮਾਰਕੀਟ ਡਾਊਨਫਾਲ ਹੋਇਆ ਉਸਦਾ ਜਿਹੜਾ ਮੋਦੀ ਨੇ ਪ੍ਰੋਮਿਸਿਸ ਕੀਤੇ ਸੀਗੇ ਅੱਛੇ ਦਿਨ ਦੇ ਉਸਦਾ ਅਤੇ ਜਿਹੜੇ ਉਹਨੇ ਪੰਜਾਬ ਨੂੰ ਪੈਕੇਜ ਦੇਣ ਦੀ ਮੰਗ ਕੀਤੀ ਸੀ ਉਸ ਉੱਪਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਇਸ ਸਮੇਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਭਾਰਤ ਦੀ ਤੇ ਚੀਨ ਦੀ ਜਿਹੜੀ ਮਤਲਬ ਦੁਨੀਆ ਦੀ ਵੱਡੀ ਅਰਥ ਵਿਵਸਥਾ ਸੀ, ਇਹਨਾਂ ਦੇ ਵਿੱਚ ਜਿਹੜਾ ਇੱਕੋ ਦਮ ਕਲੈਸ਼ ਹੋਇਆ ਵਾ ਕਿ 6 ਘੰਟਿਆਂ ਦੇ ਵਿੱਚ ਹੀ ਇਹ ਮਾਰਕੀਟ ਆ ਜਿਹੜੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਆ। ਸੋ ਉਹ
ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਸਾਡੇ ਸਾਹਮਣੇ ਸੀਗਾ ਕਿ ਮਾਰਕੀਟ ਹੈ ਜਿਹੜੀ ਇਹਨਾਂ ਦੋਨਾਂ ਦੇਸ਼ਾਂ ਦੀ, ਇਹਦਾ ਤੇ ਜਿਹੜੀ ਸਾਡੀ ਯੂਰਪੀਅਨ ਮਾਰਕੀਟ ਹੈ ਜਾਂ ਵਿਸ਼ਵ ਪੱਧਰੀ ਮਾਰਕੀਟ ਆ, ਉਹਦੇ ਵਿੱਚ ਜਿਸ ਤਰ੍ਹਾਂ ਇੱਕ ਓਹਲਾ ਬਣਾ ਕੇ ਰੱਖਿਆ ਜਾ ਰਿਹਾ ਸੀ, ਉਹ ਆਖਰ ਨੂੰ ਓਹਲਾ ਕਿੰਨਾ ਲੰਬਾ ਸਮਾਂ ਚੱਲ ਸਕਦਾ ਸੀ। ਸੋ ਅੱਜ ਜਦੋਂ ਉਹ ਓਹਲਾ ਝਿੜਕਿਆ ਵਾ ਤੇ ਉਹਦੇ ਨਾਲ ਹੀ ਇਹ ਜਿਹੜੀ ਸਮੁੱਚੀ ਜਿਹੜੀ ਮਤਲਬ ਸਾਡੀ ਆਰਥਿਕ ਮਾਰਕੀਟ ਸੀਗੀ ਜਿਹੜੀ ਉਹ ਇੱਕਦਮ ਢਹਿ ਢੇਰੀ ਤਾਸ਼ ਦੇ ਪੱਤਿਆਂ ਵਾਂਗੂ ਖਿਲਰ ਗਈ ਆ ਕਿ ਸਿਰਫ 6.25 ਘੰਟਿਆਂ ਦੇ ਵਿੱਚ ਹੀ ਉਹ ਪੂਰੀ ਤਰ੍ਹਾਂ ਤਾਸ਼ ਦੇ ਪੱਤਿਆਂ ਵਾਂਗੂ ਖਿਲਰ ਗਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਨੇ ਇੱਕ ਜਿਹੜਾ ਸੁਪਨਾ ਸਿਰਜਿਆ ਸੀ, ਜਿਹੜਾ ਉਹਨੇ ਇਹ ਜਿਹੜੀਆਂ ਇੱਥੋਂ ਦੀਆਂ ਜਿਹੜੇ ਵੱਡੇ ਸਨਅਤੀ ਘਰਾਣੇ ਸੀ, ਜਿਹੜੇ ਵੱਡੇ ਸਰਮਾਏਦਾਰ ਘਰਾਣੇ ਸੀ, ਉਹਨਾਂ ਦੇ ਹੱਥ ਭਾਰਤ ਦੀ ਪੂਰੀ ਜਿਹੜੀ ਅਰਥ ਵਿਵਸਥਾ ਜਿਹੜੀ ਉਹਨਾਂ ਦੇ ਹੱਥ 'ਚ ਦੇਤੀ ਸੀ। ਸੋ ਆਹ ਜਿਹੜਾ ਇਹ ਜਿਹੜਾ ਮਤਲਬ ਢਾਂਚਾ ਵਿਖਰਿਆ ਵਾ ਇੱਕ ਵਾਰ, ਇਹ ਸਿਰਫ ਉਹਦਾ ਨਤੀਜਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਹੋਰ ਵੀ ਭਿਆਨਕ ਸਿੱਟੇ ਜਿਹੜੇ ਸਾਡੇ ਸਾਹਮਣੇ ਆਉਣਗੇ ਤੇ ਉਹਨਾਂ ਸਨਅਤੀ ਤੇ ਸਰਮਾਏਦਾਰ ਘਰਾਣਿਆਂ ਦੀ ਜਿਹੜੀ ਪਕੜ ਆ ਉਹ ਭਾਰਤੀ ਅਰਥ ਵਿਵਸਥਾ ਤੇ ਹੋਰ ਮਜ਼ਬੂਤ ਹੋਊਗੀ, ਕਿਉਂਕਿ ਉਹਦੇ ਵਿੱਚੋਂ ਦੂਸਰਾ ਜਿਹੜਾ ਸਾਰਾ ਕੁਛ ਆ ਉਹਦਾ ਸਫਾਇਆ ਜਿਹੜਾ ਇਸ ਜਿਹੜਾ ਢਾਂਚਾ ਢਹਿ ਢੇਰੀ ਹੋਣ ਦੇ ਨਾਲ ਦੂਸਰੀਆਂ ਸਾਰੀਆਂ ਧਿਰਾਂ ਦਾ ਸਫਾਇਆ ਜਿਹੜਾ ਉਹ ਹੋ ਜਾਊਗਾ। ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਪੰਜਾਬ ਦੇ ਲਈ ਆਰਥਿਕ ਪੈਕੇਜ ਦੀ, ਸੋ ਅਸੀਂ ਇਹ ਗੱਲ ਬਾਖੂਬੀ ਜਾਣਦੇ ਹਾਂ ਕਿ ਜਿਸ ਦਿਨ ਮੋਦੀ ਨੇ ਸਹੁੰ ਚੁੱਕੀ ਪ੍ਰਧਾਨ ਮੰਤਰੀ ਵਜੋਂ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਰੂਪ ਦੇ ਵਿੱਚ ਦਿੱਲੀ ਗਏ, ਉਹ ਮੋਦੀ ਨੂੰ ਵੀ ਮਿਲੇ, ਉਹ ਅਰੁਣ ਜੇਤਲੀ ਨੂੰ ਵੀ ਮਿਲੇ ਤੇ ਦੋਨਾਂ ਨੇ ਅਰੁਣ ਜੇਤਲੀ ਜਿਹੜਾ ਵਿੱਤ ਮੰਤਰੀ ਆ, ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਪੰਜਾਬ ਦੇ ਨਾਲ ਆਪਣਾ ਸੰਬੰਧ ਜੋੜਦਾ, ਸੋ ਉਸ ਵੱਲੋਂ ਤੇ ਮੋਦੀ ਦੋਨਾਂ ਵੱਲੋਂ ਪੂਰੀ ਤਰ੍ਹਾਂ ਹੱਥ ਖੜੇ ਕਰ ਦਿੱਤੇ ਗਏ ਕਿਉਂਕਿ ਪੰਜਾਬ ਆ ਜਿਹੜਾ ਉਹ ਆਪਣੇ ਹਿੱਸੇ ਤੋਂ ਪਹਿਲਾਂ ਹੀ ਵੱਧ ਕੇਂਦਰ ਸਰਕਾਰ ਤੋਂ ਸਹਾਇਤਾ ਜਿਹੜੀ ਲੈ ਚੁੱਕਾ, ਪਹਿਲਾਂ ਸਾਨੂੰ ਉਹਦਾ ਹਿਸਾਬ ਦਿਓ। ਸੋ ਅੱਜ ਵੀ ਮਤਲਬ ਸਥਿਤੀ ਉੱਥੇ ਖੜੀ ਆ ਕਿ ਮੋਦੀ ਪੰਜਾਬ ਲਈ ਇੱਕ ਵੀ ਪੈਸੇ ਦੀ ਆਰਥਿਕ ਮਦਦ ਕਰਨ ਲਈ ਤਿਆਰ ਨਹੀਂ, ਇਹ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਿਆ। ਉਹ ਪੰਜਾਬ ਨੂੰ ਪੂਰੀ ਤਰ੍ਹਾਂ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦਾ ਤੇ ਉਹਦੇ ਮਨ ਦੇ ਮਨਸੂਬੇ ਕੀ ਨੇ ਉਹ ਸਾਡੇ ਸਾਹਮਣੇ ਕਿ ਭਵਕਾਂ ਬ੍ਰਿਗੇਡ ਆ ਜਿਹੜੀ ਉਹ ਪੰਜਾਬ ਤੇ ਕਿਸ ਢੰਗ ਤਰੀਕੇ ਦੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ, ਉਹ ਸਾਡੇ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਜ਼ਿਲ੍ਹਾ ਪੱਧਰ ਤੱਕ ਜਿਹੜਾ ਅਧਿਕਾਰ ਖੇਤਰ ਹੈ ਕਿ ਜਿਹੜਾ ਚੋਣ ਅਧਿਕਾਰੀ ਜਿਹੜਾ ਜ਼ਿਲ੍ਹੇ ਦਾ ਡੀਸੀ ਹੁੰਦਾ ਉਹ ਬਿਲਕੁਲ ਸਿੱਧੀ ਉਹਦੀ ਜਵਾਬਦੇਹੀ ਆ ਜਿਹੜੀ ਉਹ ਪ੍ਰਧਾਨ ਮੰਤਰੀ ਦੇ ਨਾਲ ਜੋੜ ਦਿੱਤੀ ਗਈ ਹੈ। ਸੋ ਪੰਜਾਬ ਤੇ ਇੱਕ ਤਰ੍ਹਾਂ ਦਾ ਜਿਹੜਾ ਕੇਂਦਰ ਦਾ ਕਬਜ਼ਾ ਹੈ ਜਿਹੜਾ ਉਹਨੂੰ ਹੋਰ ਜਕੜਿਆ ਜਾ ਰਿਹਾ ਤੇ ਅਕਾਲੀ ਦਲ ਹੈ ਜਿਹੜਾ ਜਿਹਨੇ ਅਨੰਦਪੁਰ ਸਾਹਿਬ ਦਾ ਬਾਦਲ ਦਲ, ਅਕਾਲੀ ਦਲ ਤਾਂ ਕਹਿਣਾ ਨਹੀਂ ਚਾਹੀਦਾ, ਬਾਦਲ ਦਲ ਹੈ ਜਿਹਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਲਾਂਜਲੀ ਦੇ ਦਿੱਤੀ ਆ, ਉਹਨੂੰ ਸੋਚਣਾ ਪਊਗਾ ਕਿ ਅੱਜ ਉਹ ਪੂਰੀ ਤਰ੍ਹਾਂ ਕੇਂਦਰ ਦਾ ਬੰਧੂਆ ਗੁਲਾਮ ਬਣ ਚੁੱਕਾ ਵਾ ਤੇ ਇਹ ਹਾਲਾਤ ਜਾਰੀ ਰਹੇ ਤੇ ਆਉਣ ਵਾਲੇ ਦਿਨਾਂ 'ਚ ਜਿਹੜੀ ਪੰਜਾਬ ਨੂੰ ਮਾੜੀ ਮੋਟੀ ਵੀ ਕਿਤੇ ਨਾ ਕਿਤੇ ਆਜ਼ਾਦੀ ਸੀ ਉਹ ਪੂਰੀ ਤਰ੍ਹਾਂ ਖਤਮ ਹੋ ਜੂਗੀ ਤੇ ਪੰਜਾਬ ਆ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਕੇਂਦਰ ਤੋਂ ਕਿਸੇ ਵੀ ਆਰਥਿਕ ਸਹਾਇਤਾ ਦੀ ਆਸ ਆ ਜਿਹੜੀ ਅੱਜ ਦੀ ਤਰੀਕ 'ਚ ਪੰਜਾਬ ਨਹੀਂ ਕਰ ਸਕਦਾ। ਜੀ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਸਾਨੂੰ ਇਸ ਮੰਗ ਪੱਤਰ ਉੱਥੇ ਦਿੱਤਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਸਦੇ ਵੇਰਵੇ ਦਿੱਤੇ ਤੇ ਬਾਕੀ ਰੀਸੈਂਟ ਮੁੱਦਿਆਂ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।